Evidence suggests a reasonable basis to believe that the lives, safety, or security of witnesses, their families, or other justice system participants are at risk. ਜੇ ਤੁਹਾਡੇ ਗਵਾਹ ਜਿਹੜੇ ਨੇ ਉਹਨਾਂ ਨੂੰ ਡਰਾ ਧਮਕਾ ਕੇ ਚੁੱਪ ਕਰਾ ਦਿੱਤਾ ਜਾਏ ਜਾਂ ਮਾਰ ਦਿੱਤਾ ਜਾਏ ਜਾਂ ਖਰੀਦ ਲਿਆ ਜਾਏ, ਤੁਹਾਡਾ ਕੇਸ ਡਿੱਗ ਪਏਗਾ। ਹੁਣ ਇਹ ਖਤਰਾ ਕਿਸ ਹੱਦ ਤੱਕ ਮਹਿਸੂਸ ਕੀਤਾ ਗਿਆ ਹੋਵੇਗਾ ਕੈਨੇਡਾ 'ਚ, ਇਸ ਦਾ ਅੰਦਾਜ਼ਾ ਅਸੀਂ ਇਸ ਤੋਂ ਲਾ ਸਕਦੇ ਹਾਂ ਕਿ ਅਟਾਰਨੀ ਜਨਰਲ ਕੈਨੇਡਾ ਨੇ ਉਸ ਕੇਸ ਨੂੰ ਲੋਅਰ ਕੋਰਟ 'ਚੋਂ ਚੁੱਕ ਕੇ ਸਿੱਧਾ ਹੀ ਉਹ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ 'ਚ ਲੈ ਗਏ। ਪ੍ਰੋਟੈਕਸ਼ਨ ਆਫ ਇਨਵੈਸਟੀਗੇਸ਼ਨਸ, direct indictment safeguards ongoing police operations and investigations critical to ensuring justice and public safety. ਜਿੰਨੇ ਇੰਡੀਅਨ ਡਿਪਲੋਮੈਟਿਕ ਮਿਸ਼ਨਸ ਨੇ ਕੈਨੇਡਾ ਦੇ ਵਿੱਚ ਉਹ ਬੰਦ ਕੀਤੇ ਜਾਣ, ਸਿਰਫ ਕੌਂਸਲਰ ਸਰਵਿਸਿਜ਼ ਰਹਿਣ, ਕਿਉਂਕਿ ਇਹ ਜਿਹੜੇ ਇਹਨਾਂ ਦੇ ਆਫਿਸਿਸ ਨੇ ਉਹ ਹਾਈ ਕਮਿਸ਼ਨ ਹੋਏ, ਕੌਂਸੂਲੇਟਸ ਹੋਣ, ਇਹ ਦਹਿਸ਼ਤਗਰਦੀ ਦੇ ਅੱਡੇ ਨੇ। RCMP ਨੇ ਟੈਸਟੀਫਾਈ ਕੀਤਾ ਸੇਫਟੀ ਕਮੇਟੀ ਦੇ ਸਾਹਮਣੇ ਪਾਰਲੀਮੈਂਟ 'ਚ ਕਿ 13 ਹੋਰ ਐਸੇ ਬੰਦੇ ਜਿਨ੍ਹਾਂ ਦੇ ਵਿੱਚ ਈਵਨ ਜਗਮੀਤ ਸਿੰਘ NDP ਲੀਡਰ ਸ਼ਾਮਲ ਹੈ, ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਦਿੱਤੇ ਗਏ, ਜਿਨ੍ਹਾਂ ਦੀਆਂ ਜਾਨਾਂ ਖਤਰੇ 'ਚ ਨੇ, ਅੱਜ ਵੀ ਨੇ, ਉਹ ਬਰਾਬਰ ਖਤਰਾ ਮੰਡਰਾ ਰਿਹਾ। ਤੇ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਇੰਕਸ਼ਾਫ ਕੀਤਾ, 20 ਸਤੰਬਰ ਨੂੰ ਜਿਹੜਾ ਹੈ ਉਹ ਸ਼ਰਦੂਲ ਸਿੰਘ ਗਿੱਲ ਦਾ ਵਿਨੀਪੈਗ ਦੇ ਵਿੱਚ ਮਰਡਰ ਕੀਤਾ ਗਿਆ। ਇਹ ਵੀ RCMP ਦਾ ਉਹੀ ਸੋਰਸ ਦੱਸਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾ। ਤੁਹਾਡੀ ਹੋਸਟ ਨੀਲਮ ਖੁਦ ਮੈਂ ਟੀਵੀ ਸਾਰੇ ਦਰਸ਼ਕਾਂ ਦੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 25 ਨਵੰਬਰ 2024 12 ਮੱਘਰ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਊਅਰਸ ਆ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਫੈਕਟਰ ਕੇਬਲ, ਆਰਸੀਨ ਕੇਬਲ, ਬਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਦੇ TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਤੇ ਕਰੰਟ ਇਸ਼ੂ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਔਰ ਪਹਿਲਾਂ ਆਪਣੇ ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਕਰਨ ਜਾ ਰਹੇ ਹਾਂ ਸ਼ੁਰੂਆਤ ਸਪਾਂਸਰਸ਼ਿਪ ਦੇ ਵਾਲਾ ਨੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬੇਕਰਸਫੀਲਡ ਕੈਲੀਫੋਰਨੀਆ ਤੋਂ ਸਰਦਾਰ ਰੇਸ਼ਮ ਸਿੰਘ ਜੀ ਅਤੇ ਸਰਦਾਰ ਜਗਤਾਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ TV 84 ਦੀ ਸ਼ਲਾਘਾ ਕੀਤੀ ਹੈ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਕਾਮਨਾ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡਾ ਦੇ ਅਟਾਰਨੀ ਜਨਰਲ ਨੇ ਹਰਦੀਪ ਸਿੰਘ ਨਿੱਜਰ ਕਤਲ ਕੇਸ ਨੂੰ ਸਿੱਧੇ ਤੌਰ ਤੇ ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ ਵਿੱਚ ਟਰਾਈ ਕਰਨ ਦਾ ਫੈਸਲਾ ਕੀਤਾ ਹੈ। ਸੋ ਇਸ ਤਰ੍ਹਾਂ ਕਰਨਾ ਕ੍ਰਿਮੀਨਲ ਕੋਡ ਦੇ ਸੈਕਸ਼ਨ 577 ਦੇ ਬਿਲਕੁਲ ਅਨੁਕੂਲ ਹੈ ਕਿਉਂਕਿ ਇਹ ਕੇਸ ਬੜੀ ਅਹਿਮੀਅਤ ਵਾਲਾ ਕੇਸ ਹੈ ਔਰ ਇਸ ਨਾਲ ਜਨਤਕ ਹਿੱਤ ਵੀ ਜੁੜੇ ਹੋਏ ਨੇ। ਔਰ ਦੂਸਰੇ ਪਾਸੇ ਹਰਦੀਪ ਸਿੰਘ ਨਿੱਜਰ ਕੇਸ ਨਾਲ ਸੰਬੰਧਿਤ ਗਵਾਹਾਂ ਨੂੰ ਜਿਹੜੀਆਂ ਧਮਕੀਆਂ ਮਿਲ ਰਹੀਆਂ ਨੇ, ਇਸ ਲਈ ਇਹ ਡਾਇਰੈਕਟ ਟ੍ਰਾਇਲ ਦਾ ਢੁਕਵਾਂ ਕੇਸ ਬਣਦਾ ਹੈ।
ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੇਕਰਸਫੀਲਡ ਤੋਂ ਵੀਰ ਰੇਸ਼ਮ ਸਿੰਘ ਤੇ ਵੀਰ ਜਗਤਾਰ ਸਿੰਘ ਜਿਹੜੇ ਕਲੋਜ਼ਲੀ ਰਿਲੇਟਡ ਨੇ ਭਾਈ ਰੇਸ਼ਮ ਸਿੰਘ ਹੋਰਾਂ ਦੇ ਨਾਲ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਆਪਣੀ ਕੈਲੀਫੋਰਨੀਆ ਫੇਰੀ ਦੇ ਦੌਰਾਨ ਜਿੱਥੇ ਅਸੀਂ ਬੇਕਰਸਫੀਲਡ ਭਾਈ ਰੇਸ਼ਮ ਸਿੰਘ ਹੋਰਾਂ ਦੇ ਗ੍ਰਹਿ ਵਿਖੇ ਵੀ ਇੱਕ ਰਾਤ ਗੁਜ਼ਾਰੀ, ਉੱਥੇ ਉਹਨਾਂ ਦੇ ਨਾਲ ਇੱਕ ਪੋਡਕਾਸਟ ਵੀ ਕੀਤਾ ਜਿਹੜਾ ਕਾਫੀ ਸਰਾਹਿਆ ਗਿਆ। ਬਹੁਤ ਸਾਰੇ ਮੈਸੇजेस ਉਸ ਦੇ ਉੱਤੇ ਵੀ ਆਏ, ਬਹੁਤ ਵੱਡੀ ਵਿਊਅਰਸ਼ਿਪ ਵੀ ਸੀ ਕਿਉਂਕਿ ਭਾਈ ਰੇਸ਼ਮ ਸਿੰਘ ਇੱਕ ਉਹ ਯੋਧੇ ਨੇ ਜਿਹੜੇ 1990 ਤੋਂ ਪੂਰੇ ਧੜੱਲੇ ਦੇ ਨਾਲ ਖਾਲਿਸਤਾਨ ਦੇ ਪਿੜ ਵਿੱਚ ਉਤਰੇ। ਉਹ ਸਿੱਖ ਯੂਥ ਆਫ ਅਮਰੀਕਾ ਹੋਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਏ, ਉਸ ਦੇ ਵਿੱਚ ਜੋ ਉਹਨਾਂ ਨੇ ਸੇਵਾਵਾਂ ਦਿੱਤੀਆਂ ਨੇ ਔਰ ਧੜੱਲੇ ਦੇ ਨਾਲ। ਇਹ ਨਹੀਂ ਹੈ ਕਿ ਕੋਈ ਕਿਸੇ ਦੀ ਕੋਈ ਉਕਾਣ ਮੰਨਦੇ ਨੇ ਔਰ ਆਪਣੀ ਗੱਲ ਸੱਚ ਨਾਲ ਕਹਿਣ ਦੀ ਹਿੰਮਤ ਰੱਖਦੇ ਨੇ। ਸੋ ਉਹ ਆਪਣੇ ਆਪ ਦੇ ਵਿੱਚ ਵੀ, ਕਿਉਂਕਿ ਜਦੋਂ ਅਸੀਂ ਇਹ ਪੋਡਕਾਸਟ ਦਾ ਸਿਲਸਿਲਾ ਸ਼ੁਰੂ ਕੀਤਾ, ਇਹ ਖਿਆਲ ਮੇਰੇ ਮਨ 'ਚ ਜਦੋਂ ਅਸੀਂ ਸਵਿਟਜ਼ਰਲੈਂਡ ਦੇ ਵਿੱਚ ਪਹਿਲਾਂ ਫਰੈਂਕਫਰਟ ਜਰਮਨੀ ਜਦੋਂ ਅਸੀਂ ਮਿਲੇ, ਜਿਹੜੇ ਹਵਾਈ ਯੋਧੇ ਸੀ ਸਾਡੇ ਭਾਈ ਜਸਬੀਰ ਸਿੰਘ, ਭਾਈ ਕਰਨ ਸਿੰਘ ਔਰ ਭਾਈ ਹਰਮਿੰਦਰ ਸਿੰਘ, ਉਦੋਂ ਮੈਨੂੰ ਖਿਆਲ ਆਇਆ ਕਿ ਵੀ ਇਹ ਇੱਕ ਸਾਡਾ ਇਤਿਹਾਸ ਹੈ, ਔਰਲ ਹਿਸਟਰੀ ਵੀ ਹੈ ਜਿਨ੍ਹਾਂ ਨੇ ਇਸ ਪਾਸੇ ਆਪਣੀਆਂ ਜ਼ਿੰਦਗੀਆਂ ਲਾਈਆਂ ਨੇ ਜੀ, ਔਰ ਦੂਸਰੀ ਹਿਊਮਨ ਇੰਟਰਸਟ ਸਟੋਰੀ ਵੀ ਹੈ ਕਿ ਕਿਵੇਂ ਘਟਨਾਕ੍ਰਮ ਜਿਹੜੇ ਨੇ ਜਾਂ ਕੋਈ ਵੱਡੀ ਘਟਨਾ ਬੰਦੇ ਦੇ ਜੀਵਨ ਦੇ ਰਾਹ ਨੂੰ ਬਦਲ ਦਿੰਦੀ ਹੈ, ਕੋਰਸ ਆਫ ਲਾਈਫ ਜਿਹਨੂੰ ਅਸੀਂ ਕਹਿੰਦੇ ਹਾਂ। ਤੇ ਕਿਵੇਂ ਆਲ ਆਫ ਏ ਸਡਨ ਤੁਸੀਂ ਇੱਕ ਵਾਟ ਤੇ ਚੱਲਦੇ ਹੋਏ ਇੱਕਦਮ ਦੂਸਰੇ ਪਾਸੇ ਆ ਜਾਂਦੇ ਹੋ, ਜਿਹਨੂੰ ਅਸੀਂ ਹਾਲਾਤ ਦਾ ਤਕਾਜ਼ਾ ਵੀ ਕਹਿੰਦੇ हैं। पर ऐसे भी लोग ने ਜਿਹੜੇ ਗੁਲਾਮੀ ਔਰ ਬਿਲਕੁਲ ਜਲਾਲਤ ਦੇ ਬਾਵਜੂਦ ਉਸੇ ਹੀ ਰਾਹ ਨੂੰ ਚੰਬੜੇ ਹੋਏ ਸੀ ਜਾਂ ਚੰਬੜੇ ਹੋਏ ਨੇ, ਲੇਕਿਨ ਇੱਕ ਉਹ ਨੇ ਜਿਹੜੇ ਬਾਗੈਰਤ ਬਾਣਖ ਲੋਕ ਜਿਨ੍ਹਾਂ ਨੂੰ ਲੱਗਾ ਕਿ ਨਹੀਂ, ਜੋ ਅਰਜੂਨ 84 ਬਹੁਤ ਵੱਡਾ ਇਸ ਲਿਹਾਜ਼ ਦੇ ਨਾਲ ਜਿਹਨੇ ਸਾਡੇ ਬਹੁਤ ਸਾਰਿਆਂ ਦਾ ਕੋਰਸ ਆਫ ਲਾਈਫ ਵੀ ਬਦਲਿਆ, ਕਿੰਨਿਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਕਿੱਡੀ ਵੱਡੀ ਤਬਦੀਲੀ ਆਈ। ਔਰ ਇਕੱਲੀ ਇੱਕ ਥਾਂ 'ਤੇ ਨਹੀਂ ਸੀ ਕਿ ਵੀ ਪੰਜਾਬ ਦੇ ਵਿੱਚ ਬੈਠੇ ਸਿੱਖਾਂ ਨੇ ਜਾਂ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਮਹਿਸੂਸ ਕੀਤਾ। ਵੱਡੀ ਗਿਣਤੀ 'ਚ ਦੁਨੀਆ ਭਰ ਜਿੱਥੇ ਵੀ ਸਿੱਖ ਸੀ ਔਰ ਉਸ ਦੇ ਅਸੀਂ ਰਿਜ਼ਲਟ ਵੀ ਦੇਖੇ। ਇੱਕ ਪਾਸੇ ਇੱਕ ਪੂਰੀ ਮੂਵਮੈਂਟ ਖੜੀ ਹੋਈ ਜਦੋਂ ਕਿ ਭਾਰਤੀ ਹਕੂਮਤ ਇਹ ਸਮਝਦੀ ਸੀ ਕਿ ਅਕਾਲ ਤਖਤ ਨੂੰ ਢਹਿ ਢੇਰੀ ਕਰਕੇ, ਪੰਜਾਬ ਨੂੰ ਕੱਟ ਆਫ ਕਰਕੇ, ਪੰਜਾਬ ਦੇ ਪਿੰਡਾਂ 'ਚ ਨੌਜਵਾਨੀ ਨੂੰ ਮਾਰ ਕੇ ਜਿਹੜਾ ਪਹਿਲਾ ਜੋ ਉਹਨਾਂ ਨੇ ਅਟੈਕ ਕੀਤਾ, ਜਿਹਦਾ ਨਾਂ ਉਹਨਾਂ ਨੇ ਸਿੱਖਾਂ ਨੂੰ ਚੜਾਉਣ ਲਈ ਆਪਰੇਸ਼ਨ ਬਲੂ ਸਟਾਰ ਰੱਖਿਆ। ਫਿਰ ਜੋ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ ਨੌਜਵਾਨੀ ਦਾ ਘਾਣ ਕੀਤਾ ਜਾਂ ਗ੍ਰਿਫਤਾਰੀਆਂ ਕੀਤੀਆਂ ਜਾਂ ਝੂਠੇ ਪੁਲਿਸ ਮੁਕਾਬਲੇ ਬਣਾਏ, ਉਹਦਾ ਨਾਂ ਉਹਨਾਂ ਨੇ ਆਪਰੇਸ਼ਨ ਵੁੱਡਰੋਜ਼ ਰੱਖਿਆ। ਉਹਨਾਂ ਨੇ ਸਮਝਿਆ ਸੀ ਕਿ ਵੀ ਅਸੀਂ ਗੱਲ ਮੁਕਾ ਦਿੱਤੀ ਹੈ। ਇਹ ਠੀਕ ਹੈ ਕਿ ਹਾਲਾਤ ਜਦੋਂ ਕੋਈ ਇਸ ਕਿਸਮ ਦਾ ਧਾਵਾ ਹੁੰਦਾ ਹੈ ਜਾਂ ਇਸ ਕਿਸਮ ਦੀ ਸਟੇਟ ਵੱਲੋਂ ਸ਼ੁਰੂਆਤ ਹੁੰਦੀ ਹੈ, ਕੰਟਰੋਲ ਤਾਂ ਉਹਨਾਂ ਦੇ ਕੋਲ ਹੁੰਦਾ ਹੈ, ਅਸੀਂ ਤਾਂ ਰਿਐਕਟ ਹੀ ਕਰ ਰਹੇ ਹੁੰਦੇ। ਪਰ ਇਸ ਦਾ ਖਮਿਆਜ਼ਾ ਜੋ ਹਕੂਮਤ ਨੂੰ, ਇੰਡੀਅਨ ਸਟੇਟ ਨੂੰ ਭੁਗਤਣਾ ਪਿਆ 40 ਵਰ੍ਹੇ ਬੀਤਣ ਬਾਅਦ ਵੀ, ਜਿਹੜਾ ਉਹਨਾਂ ਦਾ ਡ੍ਰੀਮ ਸੀ ਕਿ ਉਹਨਾਂ ਨੇ ਅਕਾਲ ਤਖਤ ਢਾਹ ਕੇ ਸੰਤ ਪਿੰਡਰਾਂਵਾਲੇ, ਜਨਰਲ ਸਵੇਗ ਸਿੰਘ, ਭਾਈ ਅਮਰੀਕ ਸਿੰਘ ਵਰਗੇ ਗੈਰਤਮੰਦ ਸਿੱਖਾਂ ਨੂੰ ਔਰ ਉਹਨਾਂ ਦੇ ਸਾਥੀਆਂ ਨੂੰ ਸ਼ਹੀਦ ਕਰਕੇ ਗੱਲ ਮੁਕਾ ਦਿੱਤੀ ਹੈ। ਗੱਲ ਦੀ ਅਸਲ 'ਚ ਉਹ ਸ਼ੁਰੂਆਤ ਹੋਈ ਔਰ ਉਹਨੇ 84 ਤੋਂ ਬਾਅਦ ਬਾਗੈਰਤ ਬਾਣਖ ਨੌਜਵਾਨ ਬਾਹਰ ਵੀ ਨਿਕਲੇ ਕਿ ਗੱਲ ਨੂੰ ਅਸੀਂ ਬਾਹਰ ਤੋਰੀਏ। ਉਹ ਵੀ ਸੀ ਜਿਹੜੇ ਗਵਾਂਢੀ ਮੁਲਕ ਦੇ ਵਿੱਚ ਵੀ ਗਏ ਕਿਉਂਕਿ ਉਦੋਂ ਕੋਈ ਕੰਡਿਆਲੀ ਤਾਰ ਨਹੀਂ ਸੀ ਲੱਗੀ ਹੋਈ। ਉਹਨਾਂ ਨੇ ਅਗਲੇ 10 ਸਾਲ ਜਿਹੜਾ ਹੈ ਪੰਜਾਬ ਦੀ ਨੌਜਵਾਨੀ ਨੇ ਇੰਡੀਅਨ ਸਟੇਟ ਦਾ ਮੁਕਾਬਲਾ ਕੀਤਾ। ਹਥਿਆਰਬੰਦ ਸੰਘਰਸ਼ ਦਾ ਜਵਾਬ ਜਿਹੜਾ ਇੰਡੀਅਨ ਸਟੇਟ ਦੇ ਟੈਰਰ ਦਾ ਉਹਨਾਂ ਨੇ ਵੀ ਉਸੇ ਜ਼ਬਾਨ 'ਚ ਦਿੱਤਾ। ਔਰ ਜੂਨ 84 ਦੇ ਲਈ ਜ਼ਿੰਮੇਵਾਰ ਜਿਹੜੇ ਪ੍ਰਮੁੱਖ ਇੰਦਰਾ ਗਾਂਧੀ, ਜਨਰਲ ਵੈਦਿਆ, ਇਹ ਸਾਰੇ ਤਾਂ ਸਜ਼ਾ ਯਾਫਤਾ ਹੋਏ ਹੀ ਹੋਏ। ਲੇਕਿਨ ਇਹ ਸਾਰੇ ਨੇ ਡਾਇਸਪੋਰਾ ਦੇ ਵਿੱਚ ਸਿੱਖਾਂ ਦੀ ਗਿਣਤੀ ਵੀ ਵਧਾਈ। ਹਾਲਾਂ ਇੰਡੀਅਨ ਸਟੇਟ ਨੇ 1985 ਦੇ ਵਿੱਚ ਹੀ ਲਗਭਗ 1 ਸਾਲ ਬਾਅਦ ਜਿਹੜਾ ਏਅਰ ਇੰਡੀਆ ਜਿਹੜਾ ਕਨਿਸ਼ਕਾ ਜਹਾਜ਼ ਦਾ ਹਾਦਸਾ ਕਰਵਾ ਕੇ ਖਾਲਿਸਤਾਨ ਦੀ ਸ਼ਾਂਤਮਈ ਲਹਿਰ ਨੂੰ ਜਿਹੜੀ ਬਿਲਕੁਲ ਆਪਣੇ ਹੱਕਾਂ ਦੇ ਲਈ UN ਚਾਰਟਰ ਦੇ ਮੁਤਾਬਕ ਸੀ, ਉਸ ਨੂੰ ਉਹਨਾਂ ਨੇ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ। ਪਰ ਬਾਹਰ
ਜਿਹੜੇ ਸਿੱਖ ਖਲੋਤੇ ਆਰਗੇਨਾਈਜੇਸ਼ਨਸ ਬਣੀਆਂ ਉਹਨਾਂ 'ਚੋਂ ਵੀ ਵਕਤ ਪਾ ਕੇ ਕੁਛ ਜਿਹੜੇ ਨੇ ਉਹ ਤੁਰ ਗਏ, ਕੁਛ ਜਿਹੜੇ ਨੇ ਢਹਿ ਪਏ, ਕੁਛ ਜਿਹੜੇ ਨੇ ਉਹ ਕਮਜ਼ੋਰ ਹੋਏ, ਕੁਛ ਜਿਹੜੇ ਨੇ ਉਹ ਵਾਪਸ ਵੀਜ਼ਿਆਂ ਔਰ ਪਾਸਪੋਰਟਾਂ ਦੇ ਜਿਹੜੀ ਹੈ ਉਹ ਹਵਾਲੇ ਹੋ ਗਏ। ਲੇਕਿਨ ਕੁਛ ਉਹ ਯੋਧੇ ਨੇ ਜਿਨ੍ਹਾਂ ਨੇ ਇਸ ਲੜਾਈ ਨੂੰ ਲਗਾਤਾਰਤਾ ਨਾਲ ਜਾਰੀ ਰੱਖਿਆ। ਸੋ ਭਾਈ ਰੇਸ਼ਮ ਸਿੰਘ ਉਹਨਾਂ ਯੋਧਿਆਂ 'ਚੋਂ ਨੇ। ਔਰ ਇਸੇ ਤਰ੍ਹਾਂ ਭਾਈ ਜਗਤਾਰ ਸਿੰਘ, ਜਦੋਂ ਅਸੀਂ ਪਹਿਲੀ ਵਾਰੀ 90ਵਿਆਂ ਦੇ ਵਿੱਚ ਗਏ, ਭਾਈ ਜਗਤਾਰ ਸਿੰਘ ਹੀ ਜਿਹੜੀ ਸੇਵਾ ਸੰਭਾਲ ਦੂਜੇ 'ਚ ਉਹਨਾਂ ਨੇ ਭਾਵੇਂ ਬਹੁਤ ਵਾਰੀ ਇਹ ਦੇਖਣ 'ਚ ਵੀ ਆਉਂਦਾ ਕਿ ਜ਼ਰੂਰੀ ਨਹੀਂ ਕਿ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਭਰਾ ਭੈਣਾਂ ਜਾਂ ਨਿਕਟਵਰਤੀ ਵੀ ਉਸੇ ਵਿਚਾਰਧਾਰਾ ਦੇ ਹੋਣ, ਪਰ ਭਾਈ ਰੇਸ਼ਮ ਸਿੰਘ ਦੇ ਘਰੋਂ ਭੈਣ ਜੀ ਉਹਨਾਂ ਨੇ ਵੀ ਪੂਰੀ ਡਿਟਰਮੀਨੇਸ਼ਨ ਦੇ ਨਾਲ ਹਮੇਸ਼ਾ ਉਹਨਾਂ ਦਾ ਸਾਥ ਦਿੱਤਾ ਹੈ। ਅਤੇ ਉਹਨਾਂ ਦੇ ਭਰਾਤਾ ਜਗਤਾਰ ਸਿੰਘ ਪੂਰੇ ਜਿਹੜੇ ਨੇ ਨਾਲ ਜਿਹੜਾ ਹੈ ਉਹ ਪੂਰੇ ਜਜ਼ਬੇ ਦੇ ਨਾਲ ਖਲੋਤੇ ਰਹੇ। ਸੋ ਇਸ ਵਾਰ ਸਾਨੂੰ ਭਾਈ ਜਗਤਾਰ ਸਿੰਘ ਜਿਨ੍ਹਾਂ ਦੇ ਅੱਗੋਂ ਬੇਟੇ ਨੇ ਵੀ ਚੰਗਾ ਕਾਰੋਬਾਰ ਸੰਭਾਲ ਲਿਆ ਹੈ ਔਰ ਚੰਗਾ ਇੱਕ ਬੜਾ ਖੂਬਸੂਰਤ ਘਰ ਵੀ ਲਿਆ। ਸੋ ਇਸ ਵਾਰ ਉਹਨਾਂ ਵੱਲ ਵੀ ਜਾਣ ਦਾ ਸਬੱਬ ਹੋਇਆ। ਸੋ ਦੋਨਾਂ ਪਰਿਵਾਰਾਂ ਨੂੰ ਅਸੀਂ ਸਮਝਦੇ ਹਾਂ ਕਿ ਭਾਈ ਇਹ ਸਾਡੇ ਲਈ ਸਾਡਾ ਜਿਹੜਾ ਨਿੱਜ ਦੇ ਰਿਸ਼ਤੇ ਨੇ ਉਹਨਾਂ 'ਚ ਵੀ ਇਹਨਾਂ ਪਰਿਵਾਰਾਂ ਦੀ ਅਹਿਮੀਅਤ ਹੈ, ਪਰ ਕੌਮੀ ਪੱਖ ਤੋਂ ਜਿਵੇਂ ਇਹਨਾਂ ਨੇ ਬੋਲਡਨੈਸ ਦੇ ਨਾਲ ਆਪਣੀ ਕੰਟਰੀਬਿਊਸ਼ਨ ਕੀਤੀ ਹੈ। TV 84 ਦੇ ਖੈਰ ਖੁਆਹ ਨੇ ਹਮੇਸ਼ਾ ਹੀ ਜਿਹੜਾ ਹੈ ਉਹਨਾਂ ਦਾ ਇਸ ਪਾਸੇ ਧਿਆਨ ਵੀ ਰਹਿੰਦਾ ਹੈ, ਇਸ ਦੀ ਅਹਿਮੀਅਤ ਨੂੰ ਵੀ ਸਮਝਦੇ ਨੇ। ਔਰ ਅਸੀਂ ਭਾਈ ਰੇਸ਼ਮ ਸਿੰਘ, ਭਾਈ ਜਗਤਾਰ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ। ਬੇਸ਼ੱਕ ਪਿਛਲਾ ਹਫਤਾ ਤਾਂ ਅਡਾਨੀ ਦੇ ਹਵਾਲੇ ਹੋਇਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਈ ਵਾਰ ਇੱਕ ਅੱਧੀ ਘਟਨਾ ਜਿਸ ਨੂੰ ਤੁਸੀਂ ਇਹ ਗੇਮ ਚੇਂਜਰ ਹੀ ਨਹੀਂ ਜਿਹਨੂੰ ਕਹਿੰਦੇ ਨੇ ਵੀ ਅਸਮਾਨ ਤੋਂ ਲਿਆ ਕੇ ਧਰਤੀ 'ਤੇ ਪਟਕ ਦੇਣਾ। ਕਿਉਂਕਿ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਕੇਸ ਜਿਸ ਨੂੰ ਜਸਟਿਨ ਟਰੂਡੋ ਨੇ 18 ਸਤੰਬਰ 2023 ਨੂੰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੰਕਸ਼ਾਫ ਕਰਦਿਆਂ ਇੰਡੀਅਨ ਏਜੰਟਸ ਨੂੰ ਇਹਦੇ ਲਈ ਜ਼ਿੰਮੇਵਾਰ ਦੱਸਿਆ, ਇਹ ਇੱਕ ਭਾਰਤੀ ਸਟੇਟ ਦੇ ਲਈ ਇੰਟਰਨੈਸ਼ਨਲੀ ਉਸ ਨੂੰ ਐਕਸਪੋਜ਼ ਕਰਨ ਵੱਲ ਪਹਿਲਾ ਕਦਮ ਸੀ। ਫਿਰ ਅਸੀਂ ਦੇਖਦੇ ਹਾਂ ਕਿ ਅਮਰੀਕਾ ਦੇ ਵਿੱਚ ਲਗਭਗ 3 ਮਹੀਨੇ ਬਾਅਦ ਨਵੰਬਰ ਦੇ ਮਹੀਨੇ 'ਚ ਜਦੋਂ ਸੀਲ ਉਹ ਜਿਹੜਾ ਐਨਵੈਲਪ ਹੈ ਉਹਨੂੰ ਅਨਸੀਲ ਕੀਤਾ ਜਾਂਦਾ ਹੈ, ਜਿਹੜਾ ਕਿ 29-30 ਜੂਨ ਨੂੰ ਜਦੋਂ ਕਿ ਨਿਖਿਲ ਗੁਪਤਾ ਨੂੰ ਚੈੱਕ ਰਿਪਬਲਿਕ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਸੋ ਨਵੰਬਰ ਦੇ ਮਹੀਨੇ 'ਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਔਰ FBI ਔਰ ਦੂਸਰਿਆਂ ਨੇ ਕਿਵੇਂ ਜਿਹੜਾ ਗੁਰਪਤਵੰਤ ਪੰਨੂ ਮਰਡਰ ਕੇਸ ਉਹਨੂੰ ਫਾਈਲ ਕੀਤਾ ਔਰ ਇਸ ਦੇ ਉੱਤੇ ਇੰਡਾਇਕਟਮੈਂਟ ਹੁੰਦੀ ਹੈ ਨਿਖਿਲ ਗੁਪਤਾ ਦੀ। ਫਿਰ ਸਾਲ ਬਾਅਦ ਉਹਨੂੰ ਐਕਸਟਰਾਡਾਈਟ ਕਰਕੇ ਲਿਆਂਦਾ ਜਾਂਦਾ ਹੈ, ਫਿਰ ਅਰੇਨਮੈਂਟ ਹੁੰਦੀ ਹੈ ਔਰ ਫਿਰ ਜਿਉਂ-ਜਿਉਂ ਇਹ ਕਹਾਣੀ ਸਾਰੀ ਖੁੱਲ੍ਹਦੀ ਹੈ ਅਮਰੀਕਾ ਔਰ ਕੈਨੇਡਾ ਦੇ ਇਹ ਇਹਨਾਂ ਦੀ ਪਲੈਨਿੰਗ ਦਾ ਟੁਗੈਦਰ ਹਿੱਸਾ ਵਿਕਾਸ ਯਾਦਵ ਦਾ ਨਾਂ ਆਉਂਦਾ ਹੈ। ਫਿਰ ਕੈਨੇਡਾ ਵੱਲੋਂ ਅਮਿਤ ਸ਼ਾਹ ਦਾ ਨਾਂ ਆਫੀਸ਼ੀਅਲੀ ਲਿਆ ਜਾਂਦਾ ਹੈ। ਅਮਰੀਕਾ ਦੀ ਵਾਸ਼ਿੰਗਟਨ ਪੋਸਟ ਇਸ ਤੋਂ ਵੀ ਅੱਗੇ ਇੰਕਸ਼ਾਫ ਕਰਕੇ ਕੈਨੇਡਾ ਦੇ ਸੋਰਸਿਸ ਨੂੰ ਹੀ ਕੋਟ ਕਰਕੇ ਈਵਨ ਮੋਦੀ ਔਰ ਅਜੀਤ ਡੋਵਾਲ ਇਹਨਾਂ ਨੂੰ ਵੀ ਜਿਹੜਾ ਉਹ ਲਪੇਟਦੇ ਨੇ। ਗਲੋਬ ਐਂਡ ਮੇਲ ਨੇ ਵੀ ਇਸ ਦਾ ਜ਼ਿਕਰ ਕੀਤਾ। ਹੁਣ ਇਸ ਸਾਰੇ ਦੇ ਚੱਲਦਿਆਂ ਇਹ ਬਹੁਤ ਵੱਡੀਆਂ ਡਿਵੈਲਪਮੈਂਟਸ ਤਾਂ ਚੱਲ ਹੀ ਰਹੀਆਂ ਸੀ ਕਿ ਇੰਡੀਆ ਜਿਹੜਾ ਆਪਣੇ ਆਪ ਨੂੰ ਫਰੈਂਡਲੀ ਨੇਸ਼ਨ ਕੈਨੇਡਾ ਔਰ ਅਮਰੀਕਾ ਦਾ ਔਰ ਜਿਹੜਾ ਲਾਰਜੈਸਟ ਡੈਮੋਕ੍ਰੇਸੀ ਦੇ ਨਾਂ ਥੱਲੇ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਰਿਹਾ ਸੀ, ਉਹਦਾ ਭਾਂਡਾ ਵੀ ਦੁਨੀਆ ਦੇ ਵਿੱਚ ਭੱਜਿਆ। ਔਰ ਦੂਸਰੇ ਪਾਸੇ ਜਿਹੜਾ ਇੰਡੀਆ ਨੇ ਆਪਣੇ ਆਪ ਨੂੰ ਇੱਕ ਸੇਫਰ ਇਨਵੈਸਟਮੈਂਟ ਵਾਲਾ ਮੁਲਕ, ਕਿਉਂਕਿ ਡੈਮੋਕ੍ਰੇਸੀ ਦੇ ਨਾਤੇ ਜਾਂ ਚਾਈਨਾ ਦੇ ਨਾਲ ਅਮਰੀਕਾ ਦਾ ਟਕਰਾਅ ਜਾਂ ਅਮਰੀਕਾ ਦੀ ਪੈਸੀਫਿਕ ਦੇ ਵਿੱਚ ਜਿਹੜੀ ਨੀਤੀ ਜਿਹਦੇ 'ਚੋਂ ਕੁਆਡ ਵੀ ਨਿਕਲਿਆ, ਜਿਹਦੇ 'ਚ ਆਸਟ੍ਰੇਲੀਆ, ਜਾਪਾਨ, ਇੰਡੀਆ ਔਰ ਅਮਰੀਕਾ ਇੱਕ ਝੰਡੇ ਥੱਲੇ ਆਏ ਪਹਿਲੇ ਟਰੰਪ ਦੀ ਟਰਮ ਦੇ ਵੇਲੇ। ਹੁਣ ਇਸ ਸਾਰੇ ਦੇ ਚੱਲਦਿਆਂ ਭਾਰਤ ਨੇ ਇਹ ਜਿਸ ਕਿਸਮ ਦਾ ਆਪਣਾ ਸੌਦਾ ਇੰਟਰਨੈਸ਼ਨਲੀ ਵੇਚਿਆ ਸੀ ਔਰ ਜਿਸ ਤੇਜ਼ੀ ਦੇ ਨਾਲ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਬਿਲੀਅਨੇਅਰ ਜਿਹੜੇ ਨੇ ਉਹਨਾਂ ਦੀ ਗਿਣਤੀ ਵਧੀ ਔਰ ਉਹਨਾਂ ਦੇ ਵਿੱਚ ਅੰਬਾਨੀ, ਅਡਾਨੀ ਇਹ ਦੋ ਨਾਂ, ਅੰਬਾਨੀਆਂ ਨੂੰ ਤਾਂ ਇੱਕ ਪਾਸੇ ਰਿਹਾ। ਇਹਨਾਂ ਦਾ ਪਹਿਲਾਂ ਏਸ਼ੀਆ ਦਾ ਸਭ ਤੋਂ ਅਮੀਰ ਕੌਣ ਹੈ, ਅੰਬਾਨੀ ਹੈ ਕਿ ਅਡਾਨੀ ਹੈ, ਇਹ ਕੰਬੀਨੇਸ਼ਨ ਰਿਹਾ। ਫਿਰ ਜਿਸ ਤੇਜ਼ੀ ਨਾਲ ਮੋਦੀ ਨੇ ਅਡਾਨੀ ਦੀ ਬਾਂਹ ਫੜ ਕੇ
ਉਸ ਨੂੰ ਦੁਨੀਆ ਭਰ 'ਚ ਆਪ ਜਿੱਥੇ ਜਿੱਥੇ ਜਾ ਕੇ ਉਹਦੇ ਸੌਦੇ ਕਲੀਅਰ ਕਰਵਾਏ ਔਰ ਉਸ ਦਾ ਅਸੀਂ ਨਤੀਜਾ ਦੇਖਦੇ ਹਾਂ ਕਿ ਭਾਈ ਫਿਰ ਇਹ ਆਇਆ ਕਿ ਵੀ ਅਡਾਨੀ ਏਸ਼ੀਆ ਦਾ ਸਭ ਤੋਂ ਅਮੀਰ ਬੰਦਾ ਹੈ ਔਰ ਉਸ ਦੀ ਇਨਵੈਸਟਮੈਂਟ ਔਰ ਉਸ ਦੇ ਵਿੱਚ ਅਫਰੀਕਨ ਮੁਲਕ ਕੀਨੀਆ ਦਾ ਹਾਲਾਂ ਜਦੋਂ ਅਸੀਂ ਜ਼ਿਕਰ ਕੀਤਾ ਸੀ ਕਿ ਸਕੈਂਡਲ ਜਿਹੜਾ ਕਿ ਅਮਰੀਕਨ ਸਿਸਟਮ ਨੇ ਖੋਲ੍ਹਿਆ ਉਸ ਤੋਂ ਪਹਿਲਾਂ ਹਿਡਨਬਰਗ ਰਿਪੋਰਟ 2 ਸਾਲ ਪਹਿਲਾਂ ਇਨਵੈਸਟੀਗੇਸ਼ਨ ਉਦੋਂ ਦੀ ਚੱਲ ਰਹੀ ਸੀ ਪਰ ਈਵਨ ਇਹ ਸਾਹਮਣੇ ਆਇਆ ਉਦੋਂ ਅਸੀਂ ਡਿਸਕਸ਼ਨ 'ਚ ਕਿਹਾ ਸੀ ਕਿ ਕੀਨੀਆ ਨੇ $650 ਮਿਲੀਅਨ ਦੇ ਜਿਹੜਾ ਪ੍ਰੋਜੈਕਟ ਹੈ ਉਹ ਪਾਵਰ ਸੋਲਰ ਪਾਵਰ ਦਾ ਉਹਨੂੰ ਰਿਜੈਕਟ ਕੀਤਾ ਪਰ ਬਾਅਦ ਸਾਹਮਣੇ ਆਇਆ ਕਿ $2 ਬਿਲੀਅਨ ਦੇ ਪ੍ਰੋਜੈਕਟ ਕੈਂਸਲ ਹੋਏ ਨੇ ਜਿਨ੍ਹਾਂ 'ਚ ਉਹਨਾਂ ਦੇ ਏਅਰਪੋਰਟ ਔਰ ਡਰਾਈ ਪੋਰਟ ਸੀ ਪੋਰਟ ਉਹ ਸਾਰੀ ਇਹਨਾਂ ਨੇ ਲਈ ਹੋਈ ਸੀ ਇਸੇ ਤਰ੍ਹਾਂ ਬੰਗਲਾਦੇਸ਼ ਔਰ ਸ੍ਰੀਲੰਕਾ ਦੇ ਹਵਾਲੇ ਨਾਲ ਵੀ ਸਾਰਾ ਕੁਝ ਸਾਹਮਣੇ ਆਇਆ ਹੁਣ ਇਸ ਦੇ ਚੱਲਦਿਆਂ ਜਿਵੇਂ ਧੜਮ ਕਰਕੇ ਅਡਾਨੀ ਦਾ ਹੀ ਸਾਮਰਾਜ ਨਹੀਂ ਡਿੱਗਿਆ ਉਸ ਦੇ ਕਿੰਨੇ ਜਿਹੜੇ ਨੇ $20-22 ਬਿਲੀਅਨ ਵਾਈਪ ਆਊਟ ਹੋ ਗਏ ਉਹਦੇ 25% ਤੋਂ ਜ਼ਿਆਦਾ ਸ਼ੇਅਰ ਉੱਡ ਗਏ ਮੁਲਕਾਂ ਨੇ ਕੈਂਸਲ ਕਰ ਦਿੱਤਾ ਉੱਥੇ ਇੰਡੀਅਨ ਰੂਪੀ ਅੱਜ ਜਿਸ ਕਿਸਮ ਦਾ ਉਹਦਾ ਹਾਲ ਹੋਇਆ ਹੈ ਔਰ ਜਿਹੜਾ ਇੰਡੀਆ ਫਖਰ ਕਰਦਾ ਸੀ ਜੀ ਕਿ ਸਾਡਾ ਫੋਰਨ ਐਕਸਚੇਂਜ ਰਿਜ਼ਰਵ ਦੇਖੋ ਪਾਕਿਸਤਾਨ ਤਾਂ ਇੱਕ ਫੇਲਡ ਸਟੇਟ ਤੇ ਇੰਨਾ ਰਹਿ ਗਿਆ ਉਹਨਾਂ ਹੁਣ ਪਿਛਲੇ 2 ਦਿਨਾਂ 'ਚ ਉਹਨਾਂ ਨੂੰ $75 ਬਿਲੀਅਨ ਤੋਂ ਜ਼ਿਆਦਾ ਆਪਣੇ ਫੋਰਨ ਐਕਸਚੇਂਜ ਰਿਜ਼ਰਵ 'ਚੋਂ ਕੱਢ ਕੇ ਬਾਹਰ ਪਾਣੇ ਪਏ ਨੇ ਤਾਂ ਕਿ ਰੁਪਏ ਨੂੰ ਸਟੇਬਲ ਕੀਤਾ ਜਾ ਸਕੇ ਔਰ ਨਤੀਜੇ ਦੇ ਤੌਰ 'ਤੇ ਬਿਲਕੁਲ ਈਵਨ ਅੱਜ ਹਾਲ ਇਹ ਹੈ ਬਾਹਰ ਤਾਂ ਹੁਣ ਅਡਾਨੀ ਐਮਪਾਇਰ ਜਿਹੜਾ ਮੋਦੀ ਔਰ ਅਡਾਨੀ ਸਿਨੋਨਿਮਸ ਸਮਵਾਚਕ ਲਫ਼ਜ਼ ਬਣ ਗਏ ਸੀ ਹੁਣ ਈਵਨ $100 ਮਿਲੀਅਨ ਜਿਹੜਾ ਅਡਾਨੀ ਨੇ ਕਮਿਟ ਕੀਤਾ ਸੀ ਕਿ ਤੇਲੰਗਾਨਾ ਦੇ ਵਿੱਚ ਕੋਈ ਯੂਨੀਵਰਸਿਟੀ ਬਣ ਰਹੀ ਹੈ ਔਰ ਉਹਦੇ ਲਈ ਈਵਨ ਤੇਲੰਗਾਨਾ ਦੇ ਚੀਫ ਮਿਨਿਸਟਰ ਨੇ ਕਿਹਾ ਜੀ ਅਸੀਂ ਤੁਹਾਡੇ 100 ਮਿਲੀਅਨ ਤੋਂ ਬਾਅਦ ਆਏ ਯਾਨੀ ਕਿਸੇ ਨੇ ਇਹਨਾਂ ਨੂੰ ਹੁਣ ਪੈਸੇ ਕੀ ਦੇਣੇ ਨੇ ਜਾਂ ਇਹਨਾਂ ਦੇ ਐਂਟਰਪ੍ਰਾਈਜ਼ਸ ਜਾਂ ਇਹਨਾਂ ਦੀਆਂ ਕੰਪਨੀਆਂ 'ਚ ਤਾਂ ਇਨਵੈਸਟ ਕੀ ਕਰਨਾ ਜਾਂ ਇਹਨਾਂ ਦੇ ਸ਼ੇਅਰ ਕੀ ਖਰੀਦਣੇ ਨੇ ਇਹਨਾਂ ਤੋਂ ਉਵੇਂ ਹਰ ਕੋਈ ਦੂਰੀ ਕਰਨ ਲੱਗ ਗਿਆ ਵੀ ਇਹਨਾਂ ਦੇ ਨਾਲ ਲੱਗਦੇ ਹਾਂ ਅਸੀਂ ਪਿੱਟ ਜਾਵਾਂਗੇ ਇਹ ਹੈ ਜਿਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਹੋਈ ਹੈ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਸੋ ਇਹਨਾਂ ਦਾ ਇੱਕ ਪਾਸੇ ਸੋ ਕਾਲਡ ਡੈਮੋਕ੍ਰੇਸੀ ਦਾ ਸਾਰਾ ਜੋ ਫਰਾਡ ਸੀ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਚਲਦਿਆਂ ਉਹ ਐਕਸਪੋਜ਼ ਹੋਇਆ ਦੂਸਰੇ ਪਾਸੇ ਕਿਸ ਕਿਸਮ ਦੀਆਂ ਕਰਪਟ ਪ੍ਰੈਕਟਿਸਿਸ ਇਹਨਾਂ ਨੇ ਕੀਤੀਆਂ ਅਮਰੀਕਨ ਲੋਕਾਂ ਦੇ ਨਾਲ ਧਰੋਹ ਕੀਤਾ ਕਿਉਂਕਿ ਅਮਰੀਕਨ ਲਾਅ ਸੀ ਆਲਰੇਡੀ ਕਿਉਂਕਿ ਇਸ ਅਡਾਨੀ ਕੇਸ ਨੂੰ ਡਿਸਕਸ ਕੀਤਾ ਹੋਇਆ ਮੈਂ ਵੇਰਵੇ ਵਿੱਚ ਨਹੀਂ ਜਾਵਾਂਗਾ ਕਿ ਕਿਵੇਂ ਈਵਨ ਅਮਰੀਕਨ ਇਨਵੈਸਟਰਸ ਨੂੰ ਉਹਨਾਂ ਦੇ ਨਾਲ ਧੋਖਾ ਔਰ ਈਵਨ ਜਦੋਂ ਇੱਥੇ FBI ਔਰ ਦੂਸਰਿਆਂ ਨੇ ਚਾਚੇ ਭਤੀਜੇ ਦੇ ਉੱਤੇ ਅਡਾਨੀ ਔਰ ਸਾਗਰ ਅਡਾਨੀ ਉਹਦਾ ਭਤੀਜਾ ਉਹਨਾਂ ਦੇ ਉੱਤੇ ਰੇਡ ਕੀਤੇ ਉਹਨਾਂ ਦੇ ਸਾਰੇ ਡਾਕੂਮੈਂਟ ਚੁੱਕੇ ਉਹਨਾਂ ਦੀਆਂ ਫੋਨ ਔਰ ਦੂਜੇ ਤੀਜੇ ਲਏ ਤੇ ਈਵਨ ਇਹਨਾਂ ਨੇ ਇਹਦੇ ਬਾਵਜੂਦ ਕਿ ਇਹ ਸਟੋਰੀ ਜਿਹੜੀ ਹੈ ਬਾਹਰਲੇ ਦਾ ਇਕੋਨੋਮਿਸਟ ਨੇ ਬ੍ਰੇਕ ਵੀ ਕੀਤੀ ਪਰ ਉਹਨਾਂ ਨੇ ਅਡਾਨੀ ਨੇ ਬਿਲਕੁਲ ਕਿਹਾ ਜੀ ਬਕਵਾਸ ਹੈ ਕੋਈ ਨਹੀਂ ਈਵਨ ਇੰਡੀਅਨ ਸੇਬੀ ਜਿਹੜੀ ਇਹਨਾਂ ਦੀ ਇਸ ਦੇ ਉੱਤੇ ਰੈਗੂਲੇਟਰੀ ਬਾਡੀ ਹੈ ਉਹਨੇ ਤਾਂ ਉਹ ਤਾਂ ਪਹਿਲਾਂ ਹੀ ਮੋਦੀ ਦੇ ਨਾਲ ਰਲਿਆ ਹੋਇਆ ਸਾਰਾ ਮਹਿਕਮਾ ਸੋ ਇਸੇ ਤਰ੍ਹਾਂ ਇਹ ਸਾਹਮਣੇ ਆਇਆ ਕਿ ਕਿਵੇਂ $260 ਮਿਲੀਅਨ ਦੀ ਰਿਸ਼ਵਤ ਜਿਹੜੀ ਹੈ ਇਹਨਾਂ ਨੇ ਉੱਥੇ ਦਿੱਤੀ 4-5 ਸਟੇਟਾਂ ਦੇ ਕੌਣ ਨੇ ਉਹਨਾਂ ਦੇ ਸਟੇਟਾਂ ਦੇ ਨਾਂ ਵੀ ਆ ਗਏ ਔਰ ਕਿਵੇਂ ਤਾਂ ਕਿ ਉਹ ਸੋਲਰ ਪ੍ਰੋਜੈਕਟ ਹੁਣ ਮਕਸਦ ਰਿਸ਼ਵਤ ਦੇ ਕੇ ਪ੍ਰੋਜੈਕਟ ਕਲੀਅਰ ਕਰਾਉਣ ਦਾ ਕੀ ਹੈ ਕਿ ਜੇ ਸੇ ਤੁਹਾਡੀ 50 ਰੁਪਏ 'ਚ ਤੁਹਾਡੀ ਪਰ ਯੂਨਿਟ ਤੁਹਾਨੂੰ ਕਾਸਟ ਕਰਦਾ ਤੁਸੀਂ 150 ਰੁਪਈਆ ਪਰ ਯੂਨਿਟ ਵੇਚ ਰਹੇ ਹੋ ਉਹਦੇ 'ਚੋਂ ਪ੍ਰੋਫਿਟ ਬਣਾ ਰਹੇ ਹੋ ਬੋਝ ਟੈਕਸ ਪੇਅਰ ਦੇ ਉੱਤੇ ਹੈ ਸੋ ਅਮਰੀਕਾ ਨੇ 3-4 ਇਸ ਕਿਸਮ ਦੇ ਜਿਹੜੇ ਲਾਅ ਨੇ ਅਮਰੀਕਾ ਦੇ ਜਿਨ੍ਹਾਂ 'ਚ ਇਹ ਕਰਪਟ ਪ੍ਰੈਕਟਿਸਿਸ ਵੀ ਹੈ ਔਰ ਪਰਜਰੀ ਵੀ ਹੈ ਕਿ ਤੁਸੀਂ ਝੂਠ ਬੋਲਿਆ ਅੰਡਰ ਓਥ ਔਰ obstruction ਆਫ ਜਸਟਿਸ ਵੀ ਹੈ ਔਰ ਅਮਰੀਕਨ ਇਨਵੈਸਟਰਸ ਦੇ ਨਾਲ ਧੋਖਾ ਉਹ ਤਾਂ ਪੂਰੀ ਫਰਮ ਗਰਾਊਂਡ ਦੇ ਉੱਤੇ ਸਬੂਤਾਂ ਸਹਿਤ ਔਰ ਅਮਰੀਕਾ ਦੇ ਵਿੱਚ ਕੋਈ ਇਹ ਨਹੀਂ ਹੈ ਵੀ ਉੱਥੋਂ ਦੀਆਂ ਅਦਾਲਤਾਂ 'ਚ ਕਿ 3 ਪੀੜ੍ਹੀਆਂ ਦਾਦਾ ਮਰ ਜਾਂਦਾ ਤੇ ਪੋਤੇ ਤੱਕ ਕਦੇ ਫੈਸਲਾ ਨਹੀਂ ਆਉਂਦਾ ਇੱਥੇ ਬੜਾ ਕੁਇਕ ਚੱਲਦਾ ਜਿਹੜਾ ਵੀ ਸਿਸਟਮ ਹੈ ਸੋ ਉਹਦਾ ਨਤੀਜਾ ਵੀ ਇਸ ਵੇਲੇ ਉਹਨਾਂ ਦੇ ਜਿਹੜੇ ਬੜੇ ਯੂਟਿਊਬਰ ਔਰ ਈਵਨ ਅਡਾਨੀ ਨੇ ਜਿਸ ਪੈਸੇ ਦੇ ਜ਼ੋਰ ਨਾਲ NDTV ਖਰੀਦਿਆ ਸੀ ਕਿਸ ਕਿਸਮ ਦੇ ਜਿਹੜੇ ਕੋਈ ਓਨੈਸਟ ਪੱਤਰਕਾਰੀ ਕਰਨ ਵਾਲੇ ਸੀ
ਉਹਨਾਂ ਨੂੰ ਬਾਹਰ ਦਾ ਦਰਵਾਜ਼ਾ ਦਿਖਾਇਆ ਸੀ, ਉਹ ਵੀ ਅੱਜ ਚਸਕੇ ਲੈ ਰਹੇ ਨੇ। ਉਹਨਾਂ ਦੇ ਯੂਟਿਊਬਰ ਵੀ ਬੈਠੇ, ਇੱਕ ਤਾਂ ਉਹਨਾਂ ਦਾ ਕਹਿੰਦਾ ਚੱਕੀ ਪੀਸ ਪੀਸ ਪੀਸ, ਚੱਕੀ ਪੀਸ ਚੱਕੀ ਪੀਸ, ਕਿ ਵੀ ਜਾ ਹੁਣ ਅਡਾਨੀ ਜਾ ਕੇ ਅਮਰੀਕਾ ਦੀ ਜੇਲ੍ਹ 'ਚ ਚੱਕੀ ਪੀਸੇਗਾ। ਚਲੋ ਉਹ ਪਾਰਟ, ਔਰ ਇਸ ਸਾਰੇ ਪੀਰੀਅਡ 'ਚ ਹੋਰ ਵੀ ਬਹੁਤ ਕੁਝ ਸਾਹਮਣੇ ਆਇਆ ਜਿਹੜਾ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਤੇਜ਼ੀ ਨਾਲ ਆਏਗਾ। ਪਰ ਹੁਣ ਕਿਉਂਕਿ ਇੱਕ ਪਾਸੇ ਉਹਦਾ ਇਕਨੋਮਿਕਲ ਇਹ ਜਿਹੜਾ ਖੜਾ ਕੀਤਾ ਬਾਲੂ ਕੀ ਭੀਤ ਜਾਂ ਬਾਲੂ ਦਾ ਮਹਿਲ, ਰੇਤ ਦਾ ਮਹਿਲ ਹੀ ਨਹੀਂ ਡਿੱਗਿਆ, ਰੈਪੂਟੇਸ਼ਨ ਇੰਡੀਅਨ ਸਟੇਟ ਦਾ ਵੀ। ਔਰ ਇਹੀ ਕਾਰਨ ਹੈ ਕਿ ਬਹੁਤ ਸਾਰੀਆਂ ਕੰਪਨੀਆਂ ਨੇ ਆਲਰੇਡੀ ਪੁੱਲ ਆਊਟ ਕਰਨਾ ਸ਼ੁਰੂ ਕੀਤਾ, ਜਿਹੜੇ ਐਕਸਪੈਕਟ ਕਰਦੇ ਸੀ ਕਿ ਟਰੰਪ ਦੇ ਆਉਣ ਨਾਲ ਚਾਈਨਾ 'ਚੋਂ ਇਨਵੈਸਟਮੈਂਟ ਜਿਹੜੀ ਨਿਕਲੇਗੀ ਇੰਡੀਆ 'ਚ ਜਾਏਗੀ। ਸੋ ਇਸ ਸਾਰੇ ਦੇ ਥੱਲੇ ਅੱਜ ਉਹਨਾਂ ਨੂੰ ਆਪਣਾ ਰੁਪਈਆ ਸੰਭਾਲਣਾ ਔਖਾ ਹੋਇਆ ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਇਹਨਾਂ ਦਾ ਜਿਹੜਾ ਇਕਨੋਮਿਕਲ ਡੈਕਲਾਈਨ ਹੈ ਉਹ ਰਾਈਟਿੰਗ ਔਨ ਦਾ ਵਾਲ ਹੈ, ਕੰਧ 'ਤੇ ਲਿਖਿਆ ਹੋਇਆ। ਹੁਣ ਅਸੀਂ ਕੈਨੇਡਾ ਵੱਲ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ ਵੀ ਪਿਛਲੇ ਦਿਨਾਂ 'ਚ ਅਸੀਂ ਗੱਲਬਾਤ ਕੀਤੀ ਕਿ ਜਿਵੇਂ ਇੱਕ ਸਟੋਰੀ ਵਾਇਰ ਨੇ ਕੀਤੀ ਜਿਹਦੇ ਵਿੱਚ ਸੀ ਕਿ ਜੀ ਇਹ ਸੋਚ ਰਹੇ ਨੇ ਕਿ ਜਿਹੜਾ ਫਾਈਟਰ ਪਲੇਨਸ ਅਮਰੀਕਾ ਤੋਂ ਲੈਣੇ ਸੀ $25 ਬਿਲੀਅਨ ਦੇ, ਉਹ ਸੌਦਾ ਉਹਨਾਂ ਨੇ ਛੱਡਤਾ ਹੋਇਆ ਸੀ ਕਿਉਂਕਿ ਉਧਰ ਫਰਾਂਸ ਜਾਂ ਦੂਜੇ ਤੀਜੇ ਪਾਸੇ ਜਿੱਥੇ ਕਿ ਰਿਸ਼ਵਤ ਵੀ ਦੇਣੀ ਜਾਇਜ਼ ਬਣ ਜਾਂਦੀ ਹੈ, ਜਿਵੇਂ ਇਹਨਾਂ ਨੇ ਰਾਫੇਲ ਦਾ ਕੰਟੈਕਟ ਕੀਤਾ। ਪਰ ਹੁਣ ਇਹ ਸੀ ਕਿ ਜੀ ਹੋ ਸਕਦਾ ਹੈ ਇਹਨੂੰ ਟਰੰਪ ਨੂੰ ਖੁਸ਼ ਕਰਨ ਲਈ ਇੰਡੀਆ ਗੁਰਪਤਵੰਤ ਪੰਨੂ ਕੇਸ 'ਚੋਂ ਨਿਕਲਣ ਲਈ, ਬਾਕੀ ਤਾਂ ਚਲੋ ਜਸਟਿਸ ਡਿਪਾਰਟਮੈਂਟ ਔਰ ਲਾਅ ਐਨਫੋਰਸਮੈਂਟ ਆਪਣਾ ਕੰਮ ਕਰੇਗੀ, ਉਹ $25 ਬਿਲੀਅਨ ਦਾ ਜਿਹੜਾ ਉਹ ਸੌਦਾ ਕਰ ਲੈਣ। ਉਹ ਸਟੋਰੀ ਕਾਫੀ ਵਾਇਰਲ ਹੋਈ ਸਾਰੇ ਪਾਸੇ। ਪਰ ਜਿਵੇਂ ਇਹ ਸਾਰੇ 'ਚੋਂ ਹੁੰਦਾ ਹੈ, ਇੱਕ ਨੇ ਅੱਜ ਇੱਕ ਵੀਰ ਨਾਲ ਗੱਲ ਹੋ ਰਹੀ ਸੀ ਮੇਰੀ ਸੈਕਰਾਮੈਂਟੋ ਜੀ, ਤੇ ਉਹ ਕਹਿਣ ਲੱਗਿਆ ਕਿ ਨਹੀਂ ਇਹ $25 ਬਿਲੀਅਨ ਵਾਲਾ ਕੰਮ ਨਹੀਂ ਹੈ, ਵੀ ਇਹਨਾਂ ਨੇ ਇਹ ਜੋ ਅਮਰੀਕਾ ਦਾ ਨੁਕਸਾਨ ਕੀਤਾ ਹੈ ਯੂਕਰੇਨ ਦੇ ਮੁੱਦੇ 'ਤੇ, ਕਿ ਵੀ ਅਮਰੀਕਾ ਦੀ ਤਾਂ ਪੈਂਟਾਗਨ ਤੋਂ ਲੈ ਕੇ ਇੰਨੀ ਜ਼ਿਆਦਾ ਇਨਵੈਸਟਮੈਂਟ ਸੀ ਸਾਰੇ। ਹੁਣ ਜਿਹੜਾ ਯੂਕਰੇਨ ਮੁੱਦਾ ਇਹ ਤਾਂ ਨਹੀਂ ਹੈ ਵੀ ਬਾਈਡਨ ਨੇ ਆਪਣੇ ਤੌਰ ਦੇ ਉੱਤੇ ਕਹਿ ਦਿੱਤਾ ਜੀ ਇਹਨੂੰ ਅਸੀਂ ਨੈਟੋ ਦੇ ਵਿੱਚ ਵਾੜਨਾ ਹੈ ਔਰ ਇਵੇਂ ਉਹਨੂੰ ਕਰ ਦਿੱਤਾ, ਕਿ ਵੀ ਇਹ ਲੰਬੇ ਵਕਤ ਦੀ ਜਿਹੜੀ ਸਾਰੀ ਨੀਤੀ ਸੀ ਰੂਸ ਨੂੰ ਘੇਰਨ ਦੀ, ਜਿਹੜੀ ਜ਼ਾਹਰ ਹੈ ਪੈਂਟਾਗਨ ਜਾਂ ਡੀਪ ਸਟੇਟ ਦੀ ਨੀਤੀ ਸੀ, ਕਿ ਅਮਰੀਕਾ ਨੂੰ ਇਸ ਗੱਲ ਦੀ ਸਮਝ ਆਈ ਕਿ ਇੱਕੋ ਇੱਕ ਮੁਲਕ ਹੈ ਜਿਸ ਨੇ ਬੇੜਾ ਗਰਕ ਕੀਤਾ ਅਮਰੀਕਾ ਦਾ ਜਾਂ ਅਮਰੀਕਨ ਔਰ ਨੈਟੋ ਪਾਲਿਸੀ ਦਾ ਵੀਜ਼ਾ ਵੀ ਰਸ਼ੀਆ, ਉਹ ਇੰਡੀਆ। ਕਿ ਉਹਨਾਂ ਨੇ, ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਚੋਕਿੰਗ ਰਸ਼ੀਆ ਦੀ ਇਕੋਨਮੀ ਕੋ ਬਹੁਤ ਜ਼ਿਆਦਾ ਤਾਂ ਹੈ ਨਹੀਂ, ਸਟਰੋਂਗ ਵੀ ਨਹੀਂ ਹੈ, ਉਹਦਾ ਸਾਰਾ ਕੁਝ ਆਇਲ ਦੇ ਉੱਤੇ ਹੀ ਹੈ, ਗੈਸ ਜਾਂ ਕਰੂਡ ਆਇਲ। ਸੋ ਜਿਹੜੀਆਂ ਸੈਂਕਸ਼ਨਸ ਲਾਈਆਂ ਜਿਨ੍ਹਾਂ ਨੇ ਚੋਕ ਕਰਨਾ ਸੀ, ਇਹਨਾਂ ਨੇ ਰਸ਼ੀਆ ਨੂੰ ਉਹ ਦਰਵਾਜ਼ਾ ਦਿੱਤਾ 300 ਗੁਣਾ ਜ਼ਿਆਦਾ ਕਰੂਡ ਆਇਲ ਖਰੀਦ ਕੇ ਵਾਪਸ ਯੂਰਪ ਦੀ ਮਾਰਕੀਟ ਦੇ ਵਿੱਚ ਵੇਚਿਆ। ਔਰ ਰਸ਼ੀਆ ਨੂੰ ਜਿਹੜਾ ਹੈ ਉਹ ਪ੍ਰੋਸਪਰ ਹੀ ਨਹੀਂ ਕੀਤਾ, ਰਾਦਰ ਉਹ ਜਿਸ ਹੁਣ ਬਿਲਕੁਲ ਬੇਖੌਫ ਹੋ ਕੇ ਯੂਕਰੇਨ ਦੇ ਉੱਤੇ ਲੌਂਗ ਰੇਂਜ ਮਿਸਾਈਲਾਂ ਵੀ ਮਾਰ ਰਿਹਾ ਹੈ, ਔਰ ਬਾਈਡਨ ਨੂੰ ਵੀ ਸੈਂਕਸ਼ਨ ਕਰਨੀਆਂ ਪਈਆਂ ਲੌਂਗ ਰੇਂਜ ਮਿਸਾਈਲਾਂ ਕਿ ਜਿਹੜਾ ਰਸ਼ੀਅਨ ਟੈਰੀਟਰੀ 'ਚ ਵੀ ਮਾਰ ਕਰ ਸਕਦਾ ਹੈ, ਔਰ ਉਹ ਨਿਊਕਲੀਅਰ ਦੀਆਂ ਦੂਸਰੀਆਂ ਧਮਕੀਆਂ ਦੇ ਰਿਹਾ। ਸੋ ਇਹ ਬਿਲਕੁਲ ਠੀਕ ਗੱਲ ਹੈ ਕਿ ਵੀ ਇਹ ਹੁਣ ਇੰਨਾ ਸੌਖਾ ਇੰਡੀਆ ਦਾ ਇਸ 'ਚੋਂ ਨਿਕਲਣਾ ਨਹੀਂ ਹੋਏਗਾ, ਕਿਉਂਕਿ ਅਮਰੀਕਨਸ ਨੂੰ ਨਜ਼ਰ ਆਇਆ ਵੀ ਇਸ ਨੇ ਬੇੜਾ ਗਰਕ ਕੀਤਾ ਹੈ ਸਾਰੀ ਲਾਈਨ ਦਾ। ਹੁਣ ਕਿਉਂਕਿ ਕੈਨੇਡਾ ਦੇ ਹਵਾਲੇ ਨਾਲ ਇੰਡੀਆ ਨੇ ਤਾਂ ਕਦੇ ਇਹ ਤਸਲੀਮ ਹੀ ਨਹੀਂ ਕੀਤਾ ਕਿ ਉਸ ਦਾ ਹਰਦੀਪ ਸਿੰਘ ਨਿੱਜਰ ਔਰ ਉਸ ਤੋਂ ਬਾਅਦ ਜਿਹੜੀ RCMP ਨੇ ਟੈਸਟੀਫਾਈ ਕੀਤਾ ਸੇਫਟੀ ਕਮੇਟੀ ਦੇ ਸਾਹਮਣੇ ਪਾਰਲੀਮੈਂਟ 'ਚ ਕਿ 13 ਹੋਰ ਐਸੇ ਬੰਦੇ ਜਿਨ੍ਹਾਂ ਦੇ ਵਿੱਚ ਈਵਨ ਜਗਮੀਤ ਸਿੰਘ NDP ਲੀਡਰ ਸ਼ਾਮਲ ਹੈ, ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਦਿੱਤੇ ਗਏ, ਜਿਨ੍ਹਾਂ ਦੀਆਂ ਜਾਨਾਂ ਖਤਰੇ 'ਚ ਨੇ, ਅੱਜ ਵੀ ਨੇ, ਉਹ ਬਰਾਬਰ ਖਤਰਾ ਮੰਡਰਾ ਰਿਹਾ। ਔਰ ਕਿਸ ਹੱਦ ਤੱਕ ਜਾ ਕੇ ਇਹਨਾਂ ਦੀ ਇੰਟਰਫੇਰੈਂਸ ਕੈਨੇਡੀਅਨ ਸਿਸਟਮ ਦੇ ਵਿੱਚ ਹੋਏਗੀ, ਜਾਂ ਇਹਦੇ ਬਾਵਜੂਦ ਕਿ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਇੰਕਸ਼ਾਫ ਕੀਤਾ, 20 ਸਤੰਬਰ ਨੂੰ ਜਿਹੜਾ ਹੈ ਉਹ ਸ਼ਰਦੂਲ ਸਿੰਘ ਗਿੱਲ ਦਾ ਵਿਨੀਪੈਗ ਦੇ ਵਿੱਚ ਮਰਡਰ ਕੀਤਾ ਗਿਆ। ਇਹ ਵੀ RCMP ਦਾ ਉਹੀ ਸੋਰਸ ਦੱਸਦਾ। ਔਰ ਲਗਾਤਾਰਤਾ ਦੇ ਨਾਲ ਇਹਨਾਂ ਦੀ ਐਕਟੀਵਿਟੀ ਜਿਹੜੀ ਬਾਅਦ ਦੇ ਵਿੱਚ ਟੈਸਟੀਫਾਈ ਕਰਨ ਵੇਲੇ ਸਾਹਮਣੇ ਆਈ ਕਿ ਉਹਨਾਂ ਦੇ ਡਿਪਲੋਮੈਟ, ਜਦੋਂ 6 ਡਿਪਲੋਮੈਟ ਕੱਢੇ ਗਏ, ਕਿ ਵੀ ਉਹਨਾਂ ਨੇ ਸਿਰਫ ਇਹੀ ਨਹੀਂ ਕਿ ਹਰਦੀਪ ਸਿੰਘ ਨਿੱਜਰ ਕੇਸ ਜਾਂ ਵਾਇਲੈਂਸ ਨੂੰ ਵਧਾਵਾ ਦਿੱਤਾ, ਜਿਸ ਤਰੀਕੇ ਨਾਲ ਉਹਨਾਂ ਨੇ ਕੋਇਟਸ ਕਰਕੇ ਕੈਨੇਡੀਅਨ ਸਿਟੀਜ਼ਨਸ ਤੋਂ ਇਨਫੋਰਮੇਸ਼ਨ ਲੈ ਕੇ ਗੈਂਗਸਟਰਸ ਨੂੰ ਦਿੱਤੀ, ਜਿਹੜੇ ਗੈਂਗਸਟਰਸ ਨੂੰ ਇਹਨਾਂ ਨੇ ਵਿੱਚ ਵਾੜਿਆ। ਔਰ ਅਮਰੀਕਾ ਦੀ ਇੱਕ ਸਕਸੈਸ ਹੈ ਕਿ ਅਨਮੋਲ ਬਿਸ਼ਨੋਈ, ਲਾਰੈਂਸ ਬਿਸ਼ਨੋਈ ਦੇ ਭਰਾ ਨੂੰ ਵੀ ਉਹਨਾਂ ਨੇ ਦਬੋਚਿਆ।
ਸੋ ਉਸ ਤੋਂ ਵੀ ਬਹੁਤ ਕੁਛ ਅਮਰੀਕਾ ਔਰ ਕੈਨੇਡਾ ਉਹਨੂੰ ਉਹਦੇ 'ਚੋਂ ਕੱਢਣਗੇ। ਹੁਣ ਇਸ ਸਾਰੇ ਦੇ ਚੱਲਦੇ ਆ ਕਿ ਭਾਈ ਫਰੋਤੀਆਂ ਲੈਣ 'ਚ ਵੀ ਗੈਂਗਸਟਰਾਂ ਦੇ ਨਾਲ ਵੀ, ਔਰ ਇਹ ਇੰਨਾ ਖਤਰਨਾਕ ਪਾਰਟ ਬਣ ਗਿਆ ਔਰ ਕੈਨੇਡਾ 'ਚ ਇਸ ਹੱਦ ਤੱਕ ਇਹ ਚਲੇ ਗਏ ਨੇ ਕਿ ਹੁਣ ਜਿਹੜਾ ਨਾਰਮਲ ਲੀਗਲ ਪ੍ਰੋਸੀਜਰ ਹੁੰਦਾ ਹੈ, ਜਿਵੇਂ ਹਰਦੀਪ ਸਿੰਘ ਨਿੱਜਰ ਦੇ ਕੇਸ 'ਚ ਉਹਨਾਂ ਨੇ 4 ਜਾਂ 5 ਜਿਹੜੇ ਅਸੈਸਨ ਜਾਂ ਜਿਹੜੇ ਉਹ ਸਾਰੇ 'ਚ ਇਨਵੋਲਵ ਸੀ ਉਹ ਫੜੇ। ਉਹਨਾਂ ਦੀ ਜਿਹੜੀ ਹੈ ਵਾਇਆ ਵੀਡੀਓ ਲਿੰਕ ਪੇਸ਼ੀ ਹੋਈ, ਫਿਰ ਇਨ ਪਰਸਨ ਵੀ ਸ਼ਾਇਦ ਇੱਕ ਅੱਧੀ ਪਹਿਲੇ ਇਨ ਪਰਸਨ ਸੀ, ਫਿਰ ਵਾਇਆ ਵੀਡੀਓ ਲਿੰਕ ਸੀ। ਹੁਣ ਉਹ ਉਸ ਕੋਰਟ ਦੇ ਵਿੱਚ ਹੀ ਜਿਹੜਾ ਹੈ ਜਿਵੇਂ ਹੁੰਦਾ ਹਰ ਥਾਂ ਦਾ ਕਿ ਭਾਈ ਤੁਸੀਂ ਪਹਿਲਾਂ ਲੋਅਰ ਕੋਰਟ ਦੇ ਵਿੱਚ ਚੱਲਦਾ, ਫਿਰ ਤੁਸੀਂ ਸੁਪਰੀਮ ਕੋਰਟ 'ਚ ਜਾਂਦੇ ਹੋ। ਅੱਛਾ। ਹੁਣ ਕਿਉਂਕਿ ਉਹਨਾਂ ਦਾ ਕੇਸ ਵੀ ਸੀਲ ਪ੍ਰੂਫ ਹੈ ਉਹਨਾਂ ਦੇ ਕੋਲ, ਔਰ ਉਹਨਾਂ ਨੇ ਜਿਹੜੀ ਕੈਨੇਡੀਅਨ RCMP ਜਾਂ ਦੂਸਰੇ, ਕਿਉਂਕਿ RCMP ਦੇ ਨਾਲ ਤਾਂ ਜਦੋਂ ਇਹ ਕੇਸ ਚੱਲਦਾ ਹੈ ਫਿਰ ਉਹਨਾਂ ਦੇ ਅਟਾਰਨੀ ਜਨਰਲ ਜਾਂ ਐਡਵੋਕੇਟ, ਜਾਂ ਉੱਥੇ ਐਡਵੋਕੇਟ ਜਨਰਲ ਕਹਿੰਦੇ ਨੇ ਸਾਊਥ ਏਸ਼ੀਆ, ਇੱਥੇ ਅਟਾਰਨੀ ਜਨਰਲ ਕਿਹਾ ਜਾਂਦਾ। ਹੁਣ ਅਟਾਰਨੀ ਜਨਰਲ ਜਿਹੜੇ ਨੇ ਉਹ ਇਸ ਕਦਰ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਕੋਲ ਅੰਦਰੂਨੀ ਇਸ ਕਿਸਮ ਦੀ ਜਾਣਕਾਰੀ ਹੋਏਗੀ RCMP ਜਾਂ ਉਹਨਾਂ ਦੀ ਇੰਟੈਲੀਜੈਂਸ ਏਜੰਸੀ CSIS ਰਾਹੀਂ ਕਿ ਹਰਦੀਪ ਸਿੰਘ ਨਿੱਜਰ ਕੇਸ ਦੇ ਵਿੱਚ ਜਿਹੜੀਆਂ ਵਿਟਨੈਸਿਸ ਨੇ, ਜਿਹੜੇ ਗਵਾਹ ਨੇ, ਉਹਨਾਂ ਨੂੰ ਧਮਕੀਆਂ ਮਿਲ ਰਹੀਆਂ, ਯਾਨੀ ਉਹਨਾਂ ਦੀ ਜਾਨ ਨੂੰ ਵੀ ਖਤਰਾ। ਹੁਣ ਇੱਥੋਂ ਦੇ ਅਦਾਲਤੀ ਸਿਸਟਮ ਦੇ ਵਿੱਚ ਇਹ ਤਾਂ ਨਹੀਂ ਹੁੰਦਾ ਵੀ ਪ੍ਰਾਈਮ ਮਿਨਿਸਟਰ ਨੇ ਜਾਂ ਕਿਸੇ ਨੇ ਚਾਹਿਆ ਤਾਂ ਕਿਸੇ ਨੂੰ ਸਜ਼ਾ ਹੋਏਗੀ, ਤੁਹਾਨੂੰ ਕੇਸ ਪ੍ਰੂਵ ਕਰਨਾ ਪੈਂਦਾ। ਔਰ ਉਹਦੇ ਲਈ ਸਭ ਤੋਂ ਜਿਹੜਾ ਵੀ ਜੂਰਿਸਪ੍ਰੂਡੈਂਸ ਹੈ ਬਾਹਰਲਾ ਹੈ ਜਾਂ ਉਹਨਾਂ ਸਾਰਾ ਇਹ ਲਾ ਆਫ ਐਵੀਡੈਂਸ ਦੇ ਉੱਤੇ ਖੜਾ, ਗਵਾਹ ਸ਼ਹਾਦਤ ਜਿਹਨੂੰ ਅਸੀਂ ਕਹਿੰਦੇ ਹਾਂ। ਅਤੇ ਜੇ ਤੁਹਾਡੇ ਗਵਾਹ ਜਿਹੜੇ ਨੇ ਉਹਨਾਂ ਨੂੰ ਡਰਾ ਧਮਕਾ ਕੇ ਚੁੱਪ ਕਰਾ ਦਿੱਤਾ ਜਾਏ ਜਾਂ ਮਾਰ ਦਿੱਤਾ ਜਾਏ ਜਾਂ ਖਰੀਦ ਲਿਆ ਜਾਏ, ਤੁਹਾਡਾ ਕੇਸ ਡਿੱਗ ਪਏਗਾ। ਹੁਣ ਇਹ ਖਤਰਾ ਕਿਸ ਹੱਦ ਤੱਕ ਮਹਿਸੂਸ ਕੀਤਾ ਗਿਆ ਹੋਵੇਗਾ ਕੈਨੇਡਾ 'ਚ, ਇਸ ਦਾ ਅੰਦਾਜ਼ਾ ਅਸੀਂ ਇਸ ਤੋਂ ਲਾ ਸਕਦੇ ਹਾਂ ਕਿ ਅਟਾਰਨੀ ਜਨਰਲ ਕੈਨੇਡਾ ਨੇ ਉਸ ਕੇਸ ਨੂੰ ਲੋਅਰ ਕੋਰਟ 'ਚੋਂ ਚੁੱਕ ਕੇ ਸਿੱਧਾ ਹੀ ਉਹ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ 'ਚ ਲੈ ਗਏ। ਹੁਣ ਇਹ ਉਹਨਾਂ ਦੇ ਕੋਲ ਸੈਕਸ਼ਨ 577 ਕ੍ਰਿਮੀਨਲ ਕੋਡ ਦਾ ਹੁੰਦਾ ਹੈ, ਜਿਹੜਾ ਅਟਾਰਨੀ ਜਨਰਲ ਨੂੰ ਜਾਂ ਡਿਪਟੀ ਅਟਾਰਨੀ ਜਨਰਲ ਨੂੰ ਇਹ ਤਾਕਤ ਦਿੰਦਾ ਹੈ ਕਿ ਉਹ ਪ੍ਰੀਲਿਮਿਨਰੀ ਇਨਕੁਆਇਰੀ ਜਿਹੜੀ ਕਿ ਹੁੰਦੀ ਹੈ ਉਸ ਨੂੰ ਪਾਸੇ ਰੱਖ ਕੇ ਡਾਇਰੈਕਟਲੀ ਕੇਸ ਨੂੰ ਟਰਾਇਲ ਦੇ ਵਿੱਚ ਲੈ ਜਾਏ। ਔਰ ਇਹ ਉਹਨਾਂ ਸਰਕਮਸਟਾਂਸਿਸ ਦੇ ਵਿੱਚ ਹੀ ਇਸ ਕਿਸਮ ਦਾ ਸਟੈਪ ਲਿਆ ਜਾਂਦਾ ਹੈ ਜਿੱਥੇ ਪਬਲਿਕ ਇੰਟਰਸਟ ਬਹੁਤ ਜ਼ਿਆਦਾ ਪੈਰਾਮਾਊਂਟ ਹੁੰਦਾ ਹੈ ਕਿ ਲੋਕਾਂ ਦਾ ਔਰ ਗਵਾਹਾਂ ਦੀ ਔਰ ਦੂਸਰਿਆਂ ਦੀ ਸੇਫਟੀ। ਸੋ ਇਸ ਨੂੰ ਵਿਟਨੈਸ ਸੇਫਟੀ ਦੇ ਥੱਲੇ ਕਿਹਾ ਜਾਂਦਾ ਹੈ ਕਿ ਐਵੀਡੈਂਸ ਸੁਜੈਸਟਸ ਏ ਰੀਜ਼ਨੇਬਲ ਬੇਸਿਸ ਟੂ ਬਿਲੀਵ that the lives, safety or security of witnesses, their families or other justice system participants are at risk. So ਸੁਪਰੀਮ ਕੋਰਟ 'ਚ ਹੀ ਹੁਣ ਇਸ ਕੇਸ ਦੀ ਬ੍ਰਿਟਿਸ਼ ਕੋਲੰਬੀਆ ਦੇ ਟਰਾਇਲ ਹੋਏਗਾ ਔਰ ਡਾਇਰੈਕਟ ਟਰਾਇਲ ਜਿਹੜਾ ਹੈ ਉਹ ਜਦੋਂ ਹੁੰਦਾ ਫਿਰ ਇਹ ਰਿਸਕ ਮਿਨੀਮਾਈਜ਼ ਹੋ ਜਾਂਦੇ ਨੇ। ਪ੍ਰੀਲਿਮਿਨਰੀ ਇਨਕੁਆਇਰੀ ਸਟੇਜ ਦਾ ਮਤਲਬ ਹੈ ਵੀ ਬੜਾ ਫਾਸਟ ਟਰੈਕ ਤੇ ਜਾਏਗਾ ਔਰ ਸਿੱਧਾ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਵਿੱਚ ਜਾਏਗਾ। ਔਰ ਇਹ ਜਿਹੜਾ ਇਸ ਦੇ ਨਾਲ ਨਾਲ ਪ੍ਰੋਟੈਕਸ਼ਨ ਆਫ ਇਨਵੈਸਟੀਗੇਸ਼ਨਸ, ਡਾਇਰੈਕਟ ਇੰਡਾਇਕਟਮੈਂਟ, ਸੇਫਗਾਰਡਸ, ongoing police operations and investigations critical to ensuring justice and public safety. ਕਿਉਂਕਿ ਇੱਕੋ ਵੇਲੇ RCMP ਔਰ ਏਜੰਸੀਆਂ ਉਹਨਾਂ ਦੀਆਂ ਮਲਟੀਪਲ ਕੇਸਾਂ ਨੂੰ ਹੈਂਡਲ ਕਰ ਰਹੀਆਂ ਨੇ ਅਤੇ ਕਈ ਵਾਰ ਇਹ ਹੁੰਦਾ ਹੈ ਕਿ ਇਨੀਸ਼ੀਅਲ ਕੇਸ 'ਤੇ ਜਦੋਂ ਡਿਫੈਂਸ ਹੁੰਦਾ ਉਹਨਾਂ ਨੇ ਵਕੀਲ ਖੜੇ ਕਰਨੇ ਨੇ, ਉਹ ਕੁਛ ਐਸੇ ਇਨਫੋਰਮੇਸ਼ਨ ਵੀ ਮੰਗ ਸਕਦੇ ਨੇ ਜਿਹੜੀ ਬਾਕੀ ਕੇਸਿਸ 'ਚ ਜਿਹੜੀ ਜੋ ਚੱਲ ਰਹੇ ਨੇ ਇਨਵੈਸਟੀਗੇਸ਼ਨ ਉਹਦੇ 'ਚ ਜਿਹੜਾ ਉਹ ਠੀਕ ਨਾ ਹੋਏ ਜਾਂ ਉਹ ਜਾਣਕਾਰੀ ਬਾਹਰ ਜਾਏ। ਸੋ ਇਹਨਾਂ ਦੇ ਚੱਲਦਿਆਂ ਅਸੀਂ ਸਮਝਦੇ ਹਾਂ ਕਿ ਵੀ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਵੀ ਅਟਾਰਨੀ ਜਨਰਲ ਨੇ ਇਸ ਸੈਕਸ਼ਨ 577 ਕ੍ਰਿਮੀਨਲ ਕੋਡ ਨੂੰ ਯੂਜ਼ ਕਰਕੇ ਜਿਹੜਾ ਹੈ ਵਿਟਨੈਸਿਸ ਨੂੰ ਵੀ ਇੱਕ ਤਹਫੁਜ਼ ਦਿੱਤਾ ਹੈ ਔਰ ਇਹ ਸੁਪਰੀਮ ਕੋਰਟ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਕੇਸ ਜਾਏਗਾ। ਔਰ ਇਸ ਦੇ ਨਾਲ ਨਾਲ ਇਸ ਮੁੱਦੇ ਦੇ ਉੱਤੇ ਸਿਕਸ ਫਾਰ ਜਸਟਿਸ ਦੀ ਪ੍ਰੈਸ ਰਿਲੀਜ਼ ਵੀ ਹੈ। ਉਹਨਾਂ ਨੇ ਜਿੱਥੇ ਅਟਾਰਨੀ ਜਨਰਲ ਔਰ ਉਹ ਸਾਰੇ ਲਾਅ ਐਨਫੋਰਸਮੈਂਟ ਨੂੰ ਐਪਰੀਸ਼ੀਏਟ ਕੀਤਾ ਹੈ, ਉੱਥੇ ਉਹਨਾਂ ਨੇ ਨਾਲ ਹੀ ਕਿਹਾ ਵੀ ਸਾਡੀ ਇਹ ਮੰਗ ਹੈ ਕਿ ਜਿੰਨੇ ਇੰਡੀਅਨ ਡਿਪਲੋਮੈਟਿਕ ਮਿਸ਼ਨਸ ਨੇ ਕੈਨੇਡਾ ਦੇ ਵਿੱਚ ਉਹ ਬੰਦ ਕੀਤੇ ਜਾਣ, ਸਿਰਫ ਕੌਂਸਲਰ ਸਰਵਿਸਿਜ਼ ਰਹਿਣ, ਕਿਉਂਕਿ ਇਹ ਜਿਹੜੇ ਇਹਨਾਂ ਦੇ ਆਫਿਸਿਸ ਨੇ ਉਹ ਹਾਈ ਕਮਿਸ਼ਨ ਹੋਏ, ਕੌਂਸੂਲੇਟਸ ਹੋਣ, ਇਹ ਦਹਿਸ਼ਤਗਰਦੀ ਦੇ ਅੱਡੇ ਨੇ, ਸਟੇਟ ਟੈਰਰਿਜ਼ਮ
ਇੰਡੀਅਨ ਸਟੇਟ ਦਾ ਉਹ ਇਸ 'ਚੋਂ ਕਰ ਰਹੇ ਨੇ ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਸ ਦੇ ਤੋਂ ਤੁਸੀਂ ਕੈਨੇਡੀਅਨ ਅਥਾਰਟੀਜ਼ ਵਿਜੀਲੈਂਟ ਰਹਿਣ ਔਰ ਇਹ ਜਿਹੜੇ ਇਹਨਾਂ ਦੀ ਥ੍ਰੈਟ ਹੈ ਜਿਹੜੀ ਇਹਨਾਂ 'ਚੋਂ ਇਹਨਾਂ ਦੇ ਮਿਸ਼ਨਸ 'ਚੋਂ ਨਿਕਲਦੀ ਹੈ ਉਸ ਨੂੰ ਜਿਹੜਾ ਰੋਕਣ ਦਾ ਇੱਕੋ ਇੱਕ ਤਰੀਕਾ ਕਿ ਇਹਨਾਂ ਦੇ ਜਿਹੜੇ ਮਿਸ਼ਨ ਬੰਦ ਕੀਤੇ ਜਾਣ ਔਰ ਸਿਰਫ ਇਹ ਕਾਉਂਸਲਰ ਸਰਵਿਸਿਜ਼ ਹੀ ਪ੍ਰੋਵਾਈਡ ਕਰਨ। ਸੋ ਓਵਰਆਲ ਵੀ ਇਕੱਲੀ ਗੱਲ ਇਹ ਨਹੀਂ ਹੈ ਕਿ ਵੀ ਇਹਨਾਂ ਕੇਸਿਸ ਦੇ ਵਿੱਚ ਕਿਉਂਕਿ ਇਹਨਾਂ ਦਾ ਸਬੰਧ ਤਾਂ ਸਿੱਧੇ ਤੌਰ 'ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ ਹੈ, ਪਰ ਜਿਸ ਕਦਰ ਸੁਸਾਇਟੀ ਦੇ ਵਿੱਚ ਅੱਡ-ਅੱਡ ਥਾਵਾਂ 'ਤੇ ਵੀ ਅਸੀਂ ਦੇਖ ਰਹੇ ਹਾਂ ਵਾਇਲੈਂਸ ਵੱਧ ਰਹੀ ਹੈ। ਔਰ ਇਹ ਸਟੋਰੀ ਸਾਡੇ ਵੀਰ ਕੁਲਦੀਪ ਸਿੰਘ ਹੋਰਾਂ ਨੇ ਸਾਨੂੰ ਭੇਜੀ ਕਿ ਜਸਟਿਨ ਟਰੂਡੋਜ਼ ਟੌਪ ਸਿਕਿਉਰਿਟੀ ਐਡਵਾਈਜ਼ਰ ਵਾਰਨਡ ਆਫ RCMP struggles to meet demand as threats rise against politicians। ਇੱਕ ਤਾਂ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮਾਮਲਾ ਤਾਂ ਹੈ ਹੀ ਹੈ, ਪਰ ਵਿਦਿਨ ਵੀ ਇੰਨਾ ਕੁ ਬੇਸਬਰਾਪਨ ਔਰ ਇੰਨੀ ਕੁ ਵਾਇਲੈਂਸ ਔਰ ਇੰਨਾ ਕੁ ਥ੍ਰੈਟਨਿੰਗ ਪਾਰਟ ਸ਼ੁਰੂ ਹੋ ਗਿਆ। ਉਹਨਾਂ ਨੇ ਕਿਹਾ ਜੀ RCMP ਨੂੰ ਬਹੁਤ ਦੂਜੇ ਸਾਧਨ ਵੀ ਆਪਣੇ ਇਸ ਪਾਸੇ ਜਿਹੜੇ ਡਾਈਵਰਟ ਕਰਨੇ ਪੈ ਰਹੇ ਨੇ, ਆਫੀਸ਼ੀਅਲ ਵੀ ਨਵੀਂ ਰਿਕਰੂਟਮੈਂਟ ਵੀ ਚੱਲ ਰਹੀ ਹੈ। ਹੁਣ 2019 ਦੇ ਵਿੱਚ 29 ਪੋਲੀਟੀਸ਼ੀਅਨਸ ਨੂੰ ਥ੍ਰੈਟ ਸੀ ਡਾਇਰੈਕਟਲੀ, ਕਿਸੇ ਦੇ ਗਰਾਜ ਨੂੰ ਅੱਗ ਲਾਤੀ, ਕਿਸੇ ਨੂੰ ਦੂਜਾ। ਲੇਕਿਨ 2023 ਦੇ ਵਿੱਚ 231 ਕੇਸ ਐਸੇ ਨੇ ਜਿਹਦੇ 'ਚ ਪੋਲੀਟੀਸ਼ੀਅਨਸ ਨੂੰ ਧਮਕੀਆਂ ਜਾਂ ਉਹਨਾਂ ਦੀ ਹੈਕਿੰਗ ਔਰ ਦੂਸਰਾ ਤੀਸਰਾ। ਸੋ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਵਰੀਸਮ ਗੱਲ ਹੈ ਕਿਉਂਕਿ ਕੈਨੇਡਾ ਭਾਵੇਂ ਉਹਨਾਂ ਦੀ ਇਕੋਨਮੀ ਬੜੀ ਸਟਰੋਂਗ ਫੁਟਿੰਗ 'ਤੇ ਹੈ, ਪਰ ਹੁਣ ਤੱਕ ਉਹਨਾਂ ਨੇ ਕਦੇ ਵੀ ਲਾ ਐਨਫੋਰਸਮੈਂਟ ਜਾਂ ਇੰਟੈਲੀਜੈਂਸ ਜਾਂ ਆਰਮੀ ਜਾਂ ਦੂਸਰੇ ਲੈਵਲ ਦੇ ਉੱਤੇ ਬੜੀ ਜਿਹਨੂੰ ਤੁਸੀਂ ਰਿਲੈਕਸਿੰਗ ਪੋਸਚਰ 'ਚ ਸੀ। ਸੋ ਹੁਣ ਇੱਕ ਪਾਸੇ ਕੈਨੇਡਾ ਨੂੰ ਇੰਡੀਆ ਨੇ ਸਿੱਧਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਅੱਡਾ ਬਣਾਇਆ, ਦੂਸਰੇ ਪਾਸੇ ਜਿਹੜੀ ਐਕਸਟ੍ਰੀਮ ਵਿੰਗ ਦੀ ਪੋਲਿਟਿਕਸ ਹੈ ਜਿਹਦੇ 'ਚ ਕਿ ਵਾਇਲੈਂਸ ਵੱਲ ਔਰ ਧਮਕੀਆਂ ਔਰ ਦੂਸਰਾ ਈਵਨ ਕੋਵਿਡ ਦੇ ਚੱਲਦਿਆਂ ਵੀ ਜਿਸ ਅੰਦਾਜ਼ ਦੇ ਵਿੱਚ ਆਟਵਾ ਤੋਂ ਲੈ ਕੇ ਤੇ ਸਾਰੇ ਪਾਸੇ ਟਰੱਕਰਸ ਦਾ ਔਰ ਦੂਸਰਿਆਂ ਤੀਸਰਿਆਂ ਦੇ ਧਰਨੇ ਸੀ। ਔਰ ਦੂਸਰਾ ਕਿਉਂਕਿ ਇਹ ਸਾਰਾ ਪ੍ਰਭਾਵ ਅਸੀਂ ਰਾਈਟ ਵਿੰਗ ਪੋਲਿਟਿਕਸ ਦਾ ਰਾਈਜ਼ ਵੀ ਹੈ, ਜਿਵੇਂ ਯੂਰਪ ਦੇ ਵਿੱਚ ਹੈ, ਰੋਮਾਨੀਆ 'ਚ ਵੀ ਦੂਸਰੀ ਧਿਰ ਅੱਗੇ ਆ ਰਹੀ ਹੈ। ਅਸੀਂ ਆਲਰੇਡੀ ਅਮਰੀਕਾ 'ਚ ਵੀ ਦੇਖ ਰਹੇ ਹਾਂ ਕਿ ਵੀ ਕਿਸ ਕਿਸਮ ਦਾ ਮਾਹੌਲ ਆਉਣ ਵਾਲੇ ਦਿਨਾਂ 'ਚ ਬਣ ਸਕਦਾ ਹੈ, ਜਿੱਥੇ ਇੱਕ ਪਾਸੇ ਫੀਅਰ ਫੈਕਟਰ ਚੱਲ ਰਿਹਾ। ਜਿਵੇਂ ਅੱਜ ਹੀ BBC ਦੀ ਖਬਰ ਸੀ ਕਿ ਹੁਣ ਕਿਉਂਕਿ 4 ਲੱਖ ਤੋਂ ਜ਼ਿਆਦਾ ਅਨਡਾਕੂਮੈਂਟਡ ਜਿਹੜੇ ਸਟੂਡੈਂਟ ਨੇ ਉਹ ਪੜ੍ਹਦੇ ਨੇ ਯੂਨੀਵਰਸਿਟੀਆਂ ਦੇ ਵਿੱਚ ਔਰ ਦੂਸਰਾ, ਔਰ ਉਹਨਾਂ ਨੇ ਹਦਾਇਤਾਂ ਕੀਤੀਆਂ ਕਿ ਬਈ 20 ਜਨਵਰੀ ਨੂੰ ਟਰੰਪ ਨੇ ਸਹੁੰ ਚੁੱਕਣੀ ਹੈ, ਉਸ ਤੋਂ ਪਹਿਲਾਂ ਵਾਪਸ ਇਸ ਮੁਲਕ 'ਚ ਆ ਜਾਓ ਤਾਂ ਕਿ ਇਹ ਨਾ ਹੋਏ ਵੀ ਮੁੜ ਕੇ ਉੱਥੇ ਹੀ ਆਪਣੇ ਮੁਲਕਾਂ 'ਚ ਬੈਠੇ। ਸੋ ਇਹ ਕਈ ਪਾਸੇ ਇਹ ਸਾਰੇ ਨੂੰ ਪ੍ਰਭਾਵਿਤ ਇਹ ਸਾਰੀ ਪੋਲਿਟਿਕਸ ਕਰ ਰਹੀ ਹੈ। ਪਰ ਅਗੇਨ ਅਸੀਂ ਸਮਝਦੇ ਹਾਂ ਵੀ ਸਾਡਾ ਇਹਨਾਂ ਮੁਲਕਾਂ ਦੇ ਜੁਡੀਸ਼ੀਅਲ ਸਿਸਟਮ ਦੇ ਉੱਤੇ ਜੁਡੀਸ਼ਰੀ 'ਤੇ ਪੂਰਾ ਵਿਸ਼ਵਾਸ ਹੈ ਔਰ ਅਸੀਂ ਸਮਝਦੇ ਹਾਂ ਵੀ ਕੈਨੇਡਾ 'ਚ ਜਿਵੇਂ ਜਸਟਿਨ ਟਰੂਡੋ ਦੀ ਗਵਰਨਮੈਂਟ ਡਿਟਰਮਿੰਡ ਹੈ ਜਸਟਿਸ ਦੇ ਲਈ। ਔਰ ਈਵਨ ਜਦੋਂ ਉਹਨਾਂ ਨੇ ਬ੍ਰਾਜ਼ੀਲ ਦੇ ਵਿੱਚ G20 ਮੁਲਕਾਂ ਦੇ ਵਿੱਚ ਮੋਦੀ ਨੂੰ ਮਿਲਣ ਤੋਂ ਬਾਅਦ ਮੀਡੀਆ ਨੂੰ ਕਿਹਾ, ਉਹਨਾਂ ਨੇ ਕਿਹਾ ਠੀਕ ਹੈ ਅਸੀਂ ਮਾੜੇ ਸੰਬੰਧ ਨਹੀਂ ਚਾਹੁੰਦੇ ਕਿਸੇ ਨਾਲ, ਲੇਕਿਨ ਸਾਡੇ ਲਈ ਕੈਨੇਡੀਅਨ ਸਿਟੀਜ਼ਨਸ ਦੀ ਸਿਕਿਉਰਿਟੀ ਸੇਫਟੀ ਪੈਰਾਮਾਊਂਟ ਹੈ ਕਿਸੇ ਵੀ ਹੋਰ ਗੱਲ ਤੋਂ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਹਰਦੀਪ ਸਿੰਘ ਨਿੱਜਰ ਕੇਸ ਦੇ ਮਾਮਲੇ 'ਚ ਇਹ ਸਾਰਾ ਜਦੋਂ ਇਸ ਦੀਆਂ ਹੋਰ ਪਰਤਾਂ ਖੁੱਲ੍ਹਣਗੀਆਂ ਤੇ ਫਿਰ ਇਹ ਅਖੌਤੀ ਜਮਹੂਰੀਅਤ ਦੁਨੀਆ ਦੀ ਸਭ ਤੋਂ ਵੱਡੀ ਆਪਣੇ ਆਪ ਨੂੰ ਕਹਿਣ ਵਾਲੇ ਇਹਨਾਂ ਦਾ ਜਿਹੜਾ ਪਰਦਾ ਹੈ ਹੋਰ ਵੀ ਬੇਨਕਾਬ ਹੋਏਗਾ, ਫਾਸ਼ ਹੋਏਗਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।